ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਤੇ ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਾਂ ਹੋਰ ਖਬਰਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ। ਸਾਡੇ ਇਸ ਅੱਜ ਦੇ ਸਪਾਂਸਰ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸਤਨਾਮ ਸਿੰਘ ਜੀ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸਿਰਸ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੇਨਾ ਤੋਂ, ਦਲਵੀਰ ਸਿੰਘ ਗਿੱਲ ਲਾਈਵੁੱਕ ਤੋਂ, ਮਿਲਾ ਸੰਘੇੜਾ ਜੀ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ, ਧੰਨਵਾਦ ਜੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲੀ ਖਬਰ ਕਰਦੇ ਆ, ਦਿੱਲੀ ਦੀ ਸਰਕਾਰ ਦੀ ਅਦਾਲਤੀ ਜੰਗ ਹਾਰੀ। ਬਿਲਕੁਲ ਜੀ, ਐਕਚੁਅਲੀ ਇਹ ਜੰਗ ਜਿਹੜੀ ਆ ਜੀ ਉਹ ਕਈ ਰੂਪ ਦੇ ਵਿੱਚ ਪਿਛਲੇ ਸਮੇਂ ਤੋਂ ਜਿਹੜੀ ਦਿੱਲੀ ਦੀ ਸਰਕਾਰ, ਉੱਥੋਂ ਦੇ ਲੈਫਟੀਨੈਂਟ ਗਵਰਨਰ ਜਿਹੜੇ ਨਜੀਬ ਜੰਗ, ਜਿਹੜੇ ਅਸਲ ਦੇ ਵਿੱਚ ਤੁਸੀਂ ਸਹੀ ਕਹੋ ਤਾਂ ਕੇਂਦਰ ਦੀ ਸਰਕਾਰ ਨੂੰ ਜਿਹੜਾ ਜੀ ਉਹ ਰਿਪਰੈਜ਼ੈਂਟ ਕਰਦੇ ਨੇ, ਇਹ ਜਾਰੀ ਆ ਜੀ ਠੰਡੀ ਸਹੀ। ਪਰ ਹੁਣ ਜਿਹੜੀ ਆ ਜੀ ਉਹ ਸਾਹਮਣੇ ਜਿਹੜਾ ਜੀ ਉਹ ਆ ਗਈ, ਕਿਉਂਕਿ ਅਦਾਲਤ ਦੇ ਵਿੱਚ ਕੇਸ ਜਿਹੜਾ ਜੀ ਉਹ ਲੈ ਕੇ ਗਈ ਸੀਗੀ ਆਮ ਆਦਮੀ ਪਾਰਟੀ, ਔਰ ਜਿਹੜਾ ਦਿੱਲੀ ਦੀ ਹਾਈ ਕੋਰਟ ਹੈ ਉਹਨੇ ਇਹ ਫੈਸਲਾ ਜਿਹੜਾ ਜੀ ਉਹ ਦਿੱਤਾ ਹੈ। ਔਰ ਇਹ ਫੈਸਲੇ ਦੇ ਵਿੱਚ ਉਹਨਾਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਰਕਾਰ ਨੂੰ ਝਟਕਾ ਦਿੱਤਾ, ਔਰ ਉਹਨੇ ਹਾਈ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇਹ ਕਿਹਾ ਕਿ ਉਪ ਰਾਜਪਾਲ ਦਿੱਲੀ ਦੇ ਪ੍ਰਸ਼ਾਸਕ ਨੇ ਉਹ ਦਿੱਲੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕਾਨੂੰਨ ਨਹੀਂ ਬਣਾ ਸਕਦੀ। ਸੰਵਿਧਾਨ ਦੇ ਧਾਰਾ ਜਿਹੜੀ ਹੈ ਜੀ 239A ਦਿੱਲੀ ਨੂੰ ਕੇਂਦਰ ਸ਼ਾਸਿਤ ਰਾਜ ਦਾ ਵਿਸ਼ੇਸ਼ ਦਰਜਾ ਦਿੰਦਾ। ਅਦਾਲਤ ਨੇ ਇਹ ਵੀ ਕਿਹਾ ਕਿ ਉਪ ਰਾਜਪਾਲ ਅਰਵਿੰਦ ਕੇਜਰੀਵਾਲ ਸਰਕਾਰ ਦੀ ਸਲਾਹ ਮੰਨਣ ਲਈ ਪਾਬੰਦ ਨਹੀਂ। ਕੇਂਦਰ ਸਰਕਾਰ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਸਹੀ ਹਨ। ਅਰਵਿੰਦ ਕੇਜਰੀਵਾਲ ਦੇ ਵੱਲੋਂ ਕਮੇਟੀਆਂ ਜਿਹੜੀਆਂ ਉਹਨਾਂ ਨੇ ਕਰਪਸ਼ਨ ਰੋਕਣ ਦੇ ਵਾਸਤੇ ਬਣਾਈਆਂ ਨੇ, ਉਹ ਗਲਤ ਨੇ। ਦਿੱਲੀ ਹਾਈ ਕੋਰਟ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਦਿੱਲੀ ਕੇਂਦਰ ਸ਼ਾਸਿਤ ਸੂਬਾ ਬਣਿਆ ਰਹੇਗਾ। ਉਪ ਰਾਜਪਾਲ ਆਪਣਾ ਸੁਤੰਤਰ ਜਾਇਜ਼ਾ ਜਿਹੜਾ ਜੀ ਉਹ ਲੈ ਸਕਦੇ ਨੇ। ਅਦਾਲਤ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਨੂੰ ਕੋਈ ਵੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਉਪ ਰਾਜਪਾਲ ਤੋਂ ਪ੍ਰਵਾਨਗੀ ਲੈਣੀ ਪਊਗੀ। ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਕਾਰਵਾਈ ਨਹੀਂ ਕਰ ਸਕਦਾ ਜੀ। ਤੋ ਇਹ ਫੈਸਲਾ ਜਿਹੜਾ ਜੀ ਉਹ ਆਇਆ, ਤੋ ਇੱਕ ਕਿਸਮ ਦੇ ਨਾਲ ਜਿਹੜਾ ਜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੇ ਹੱਥ ਬੰਨ੍ਹ ਦਿੱਤੇ ਗਏ ਨੇ। ਜੇ ਇਹ ਕੇਂਦਰ ਸ਼ਾਸਿਤ ਰਾਜ ਸੀਗਾ, ਪੂਰਾ ਰਾਜ ਨਹੀਂ ਸੀਗਾ, ਫਿਰ ਇਹ ਚੋਣਾਂ ਜਿੱਤਣ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਕਿਉਂ ਲਾਉਂਦੀ ਰਹੀ? ਕਾਂਗਰਸ ਦੀ ਸਰਕਾਰ ਇੰਨੀ ਦੇਰ ਤੱਕ ਰਹੀ, ਉਦੋਂ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਜੀ ਸਾਹਮਣੇ ਕੱਢ ਕੇ ਕਿਉਂ ਨਹੀਂ ਲਿਆਂਦੀਆਂ ਗਈਆਂ? ਇਹ ਸਾਰੀਆਂ ਗੱਲਾਂ ਜੀ ਆਪਣੀ ਜਗ੍ਹਾ ਦੇ ਉੱਤੇ ਕਾਇਮ ਨੇ। ਆਮ ਆਦਮੀ ਪਾਰਟੀ ਨੇ ਕਿਹਾ ਜੀ ਕਿ ਉਹ ਇਹ ਮਾਮਲਾ ਜਿਹੜਾ ਜੀ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਿਹੜਾ ਜੀ ਉਹ ਜਾਣਗੇ, ਔਰ ਉਹਨਾਂ ਨੇ ਇਹ ਵੀ ਜਿਹੜਾ ਜੀ ਸਵਾਲ ਕੀਤਾ ਹੈ ਕਿ ਕੀ ਜਿਹੜੀ ਸਰਕਾਰ ਹੈ ਉਹਨੂੰ ਔਰਤਾਂ ਦੀ ਸੁਰੱਖਿਆ, ਵਪਾਰੀਆਂ ਦੇ ਹੱਕ ਦੇ ਵਿੱਚ ਫੈਸਲੇ ਲੈਣ ਦਾ ਅਧਿਕਾਰ ਜਿਹੜਾ ਉਹ ਨਹੀਂ ਹੈ। ਦੂਜੇ ਪਾਸੇ ਨਜੀਬ ਜੰਗ ਨੇ ਜਿਹੜਾ ਇਹ ਕਿਹਾ ਜੀ ਕਿ ਇਹ ਇੱਕ ਹਿਸਟੋਰਿਕ ਫੈਸਲਾ ਜਿਹੜਾ ਜੀ ਉਹ ਆਇਆ, ਔਰ ਸੰਵਿਧਾਨ ਦੀ ਇਹ ਜਿੱਤ ਹੈ। ਵੇਖਿਆ ਜਾਵੇ ਤਾਂ ਚੋਣਾਂ ਵੀ ਸੰਵਿਧਾਨ ਦੇ ਅਨੁਸਾਰ ਹੀ ਹੋਈਆਂ ਸਨ, ਸਰਕਾਰ ਵੀ ਸੰਵਿਧਾਨ ਦੇ ਅਨੁਸਾਰ ਹੀ ਬਣੀ ਹੈ। ਫਿਰ ਕੀ ਉਹ ਸੰਵਿਧਾਨ ਦੀ ਹਾਰ ਜਿਹੜੀ ਹੈ ਜੀ ਉਹ ਮੰਨੀ ਜਾਵੇ? ਜੀ ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਸੈਂਟਰ ਸਰਕਾਰ ਨੇ ਜੋ ਕਰਵਾਉਣਾ ਕਰਵਾਈ ਜਾਂਦੀ ਹੈ। ਤੇ ਅੱਗੇ ਆਪਾਂ ਨਸ਼ਿਆਂ ਦੀ ਗੱਲ ਕਰੀਏ, ਜਿਵੇਂ ਪੰਜਾਬ ਦੇ ਨਸ਼ੇ ਦੀ ਗੱਲ ਹੁੰਦੀ ਆ ਤੇ ਉਸ ਨੂੰ ਗਲਤ ਕਹਿਣ ਦੀਆਂ ਕੋਸ਼ਿਸ਼ਾਂ ਹੁੰਦੀਆਂ, ਪਰ ਰਾਜ ਸਭਾ ਦੇ ਵਿੱਚ ਵੀ ਪੰਜਾਬ ਦੇ ਨਸ਼ਿਆਂ ਦੀਆਂ ਗੂੰਜਾਂ ਪੈ ਰਹੀਆਂ ਜੀ। ਬਿਲਕੁਲ ਜੀ, ਇੱਕ ਪਾਸੇ ਜਿਹੜੀਆਂ ਸਰਕਾਰੀ ਐਡਾਂ ਨੇ ਜੀ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਇਹ ਦੱਸਣ ਦੇ ਵਾਸਤੇ ਕਿ ਇੱਥੇ ਕੋਈ ਨਸ਼ੇ ਨਾਂ ਦੀ ਜਿਹੜੀ ਹੈ ਜੀ ਉਹ ਚੀਜ਼ ਨਹੀਂ ਹੈਗੀ, ਜਾਂ ਇਹ ਨਸ਼ੇੜੀ ਪੰਜਾਬ ਨਹੀਂ ਹੈਗਾ। ਦੂਜੇ ਪਾਸੇ ਜਿਹੜਾ ਹੈ ਜੀ ਇਹਦੇ ਵਾਸਤੇ ਕਿਤੇ ਨਾ ਕਿਤੇ ਬਹਿਸ ਜਿਹੜੀ ਹੈ ਜੀ ਉਹ ਭਖੀ ਜਾਂਦੀ ਹੈ। ਰਾਜ ਸਭਾ ਦੇ ਵਿੱਚ ਇਹ ਲਗਾਤਾਰ ਦੂਜਾ ਦਿਨ ਸੀਗਾ ਜੀ ਜਦੋਂ ਕਿ ਉੜਤਾ ਪੰਜਾਬ ਦੀ ਜਿਹੜੀ ਹੈ ਜੀ ਉਹ ਗੂੰਜ ਫੇਰ ਪਈ ਆ। ਇਹਦੇ ਵਿੱਚ ਜਿਹੜਾ ਸੀਗਾ ਜੀ ਪ੍ਰਸ਼ਨ ਕਾਲ ਦੇ ਦੌਰਾਨ ਗਰਮਾ ਗਰਮੀ ਵੀ ਦੋ ਧਿਰਾਂ ਦੇ ਵਿਚਾਲੇ ਹੋਈ। ਪ੍ਰਧਾਨ ਮੰਤਰੀ
ਉਸ ਟਾਈਮ ਉੱਥੇ ਮੌਜੂਦ ਸਨ, ਪਰ ਜਦੋਂ ਜ਼ਿਆਦਾ ਗਰਮਾ ਗਰਮੀ ਹੋ ਗਈ ਤੇ ਫਿਰ ਉਹ ਉੱਠ ਕੇ ਜਿਹੜਾ ਜੀ ਉਹ ਚਲੇ ਗਏ, ਬਜਾਏ ਇਹਦੇ ਕਿ ਕੋਈ ਜਵਾਬ ਦਿੰਦੇ। ਕਾਂਗਰਸ ਦੀ ਅੰਬਿਕਾ ਸੋਨੀ ਨੇ ਸਵਾਲ ਉਠਾਇਆ ਸੀਗਾ। ਉਹਨਾਂ ਨੇ ਇਹ ਕਿਹਾ ਕਿ ਸਰਕਾਰ ਨਸ਼ਿਆਂ ਦੀ ਸਮੱਸਿਆ ਪ੍ਰਤੀ ਗੰਭੀਰ ਨਹੀਂ ਹੈ। ਇੱਕ ਸਰਵੇਖਣ ਤੱਕ ਜਿਹੜਾ ਜੀ ਉਹ ਕਰਕੇ ਨਹੀਂ ਵੇਖਿਆ ਗਿਆ, ਔਰ ਉਹਨਾਂ ਨੇ ਕੁਝ ਸਰਵੇਖਣਾਂ ਦੇ ਹਵਾਲੇ ਵੀ ਦਿੱਤੇ, ਔਰ ਇਹ ਕਿਹਾ ਕਿ ਇਸ ਰਿਪੋਰਟ ਨੂੰ ਦਬਾਇਆ ਜਾ ਰਿਹਾ, ਔਰ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹਨੇ ਪੰਜਾਬ ਨੂੰ ਮਰਨ ਵਾਸਤੇ ਛੱਡਿਆ ਹੋਇਆ। ਜਿਹੜੇ ਵਿਜੇ ਸਾਂਪਲਾ ਸੀਗੇ ਜੀ, ਉਹਨਾਂ ਨੇ ਜਵਾਬ ਦਿੰਦਿਆਂ ਇਹ ਕਿਹਾ ਕਿ ਕਾਂਗਰਸ ਇੰਨਾ ਸਮਾਂ ਰਹੀ, ਉਹਨੇ ਕੋਈ ਸਰਵੇਖਣ ਜਿਹੜਾ ਜੀ ਕਿਉਂ ਨਹੀਂ ਕਰਵਾਇਆ। ਪਰ 2.5 ਸਾਲ ਤੋਂ ਇਹਨਾਂ ਦੀ ਸਰਕਾਰ ਹੈ ਜੀ, ਉਹ ਇਸ ਤਰੀਕੇ ਨਾਲ ਬਚਦੇ ਨਜ਼ਰ ਆਏ ਕਿ 10 ਸਾਲ ਕਾਂਗਰਸ ਦੀ ਸਰਕਾਰ ਨੇ ਕੋਈ ਸਰਵੇਖਣ ਨਹੀਂ ਕਰਾਇਆ ਤੇ ਹੁਣ 10 ਸਾਲ ਅਸੀਂ ਸਰਵੇਖਣ ਜਿਹੜਾ ਜੀ ਉਹ ਕਿਉਂ ਕਰਾਈਏ। ਹਾਲਾਤ ਜਿਹੜੇ ਸੀਗੇ ਜੀ ਉਹ ਤੂੰ ਮੈਂ ਤੱਕ ਜਿਹੜੇ ਪਹੁੰਚ ਗਏ, ਔਰ ਲੰਮਾ ਸਮਾਂ ਜਿਹੜੀ ਸੀ ਇਹ ਬਹਿਸ ਚੱਲਦੀ ਰਹੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਤਾਂ ਸੁਣਦੇ ਰਹੇ ਅਰਵਿੰਦ ਕੇਜਰੀਵਾਲ ਹੋਰੀ, ਜਦੋਂ ਜ਼ਿਆਦਾ ਜਿਹੜੀ ਜੀ ਉਹ ਬਹਿਸ ਇਹ ਭੱਕ ਗਈ ਤੇ ਫਿਰ ਜਿਹੜਾ ਸੀਗਾ ਜੀ ਉਹ ਉੱਠ ਕੇ ਸਦਨ ਦੇ ਵਿੱਚੋਂ ਚਲੇ ਗਏ ਜੀ। ਅੱਜ ਹੀ ਤੇ ਅਗਲੀ ਗੱਲ ਕਰਦੇ ਆ ਕਿ 10 ਲੱਖ ਲੋਕ ਇਨਸਾਫ ਲਈ 18 ਜੱਜਾਂ ਦੇ ਆਸਰੇ। ਜੀ ਅਦਾਲਤਾਂ ਦੇ ਬਾਰੇ ਤਾਂ ਬਹੁਤ ਕੁਝ ਜਿਹੜਾ ਜੀ ਉਹ ਕਿਹਾ ਜਾਂਦਾ ਹੈ, ਔਰ ਸੁਣਿਆ ਜਾਂਦਾ ਜੀ ਕਿ ਕਿਵੇਂ ਜਿਹੜੇ ਲੋਕ ਨੇ ਉੱਥੇ ਰੁਲਦੇ ਨੇ, ਵਰਿਆਂ ਬੱਧੀ ਜਿਹੜਾ ਜੀ ਉਹ ਲੱਗ ਜਾਂਦੇ ਨੇ, 18 ਸਾਲ ਜਿਹੜਾ ਜੀ ਉਹ ਫੈਸਲੇ ਆਉਂਦਿਆਂ ਨੂੰ, ਔਰ ਦੇਸ਼ ਦੀ 10 ਲੱਖ ਦੀ ਆਬਾਦੀ ਨੂੰ 18 ਜੱਜ ਜਿਹੜੇ ਨੇ ਜੀ ਉਹ ਇਨਸਾਫ ਮੁਹੱਈਆ ਕਰਾ ਰਹੇ ਨੇ। ਲਾਅ ਕਮਿਸ਼ਨ ਨੇ 1987 'ਚ ਆਪਣੀ ਰਿਪੋਰਟ ਜੱਜਾਂ ਦੀ ਗਿਣਤੀ 50 ਕਰਨ ਦੀ ਸਿਫਾਰਿਸ਼ ਕੀਤੀ ਸੀਗੀ, ਜਿਹਦਾ ਜ਼ਿਕਰ ਚੀਫ ਜਸਟਿਸ ਨੇ ਜੱਜਾਂ ਦੀ ਗਿਣਤੀ ਵਧਾਉਣ ਦੀ ਮੰਗ ਵੇਲੇ ਕੀਤਾ ਸੀਗਾ। ਕਾਨੂੰਨ ਮੰਤਰਾਲੇ ਦੇ ਵੱਲੋਂ ਜਾਰੀ ਕੀਤੇ ਗਏ ਜਿਹੜੇ ਅੰਕੜੇ ਨੇ ਉਹ ਦੱਸਦੇ ਨੇ ਕਿ ਭਾਰਤ 'ਚ ਆਬਾਦੀ ਦੇ ਅਨੁਪਾਤ ਦੇ ਮੁਤਾਬਕ 10 ਲੱਖ ਲੋਕਾਂ ਦੇ ਪਿੱਛੇ 17.86% ਜੱਜ ਨੇ, 18 ਤੋਂ ਵੀ ਘੱਟ। ਮਿਜ਼ੋਰਮ 'ਚ ਆਬਾਦੀ ਦੇ ਅਨੁਪਾਤ ਦੇ ਮੁਤਾਬਕ ਸਭ ਤੋਂ ਵੱਧ 57.74 ਜੱਜ ਨੇ, ਕੋ ਆਲਮੋਸਟ 58 ਦੇ ਨੇੜੇ ਤੇੜੇ। ਦਿੱਲੀ ਦੇ ਵਿੱਚ 47.33, ਉੱਤਰ ਪ੍ਰਦੇਸ਼ ਦੇ ਵਿੱਚ 10.54, ਸਭ ਤੋਂ ਘੱਟ ਪੱਛਮੀ ਬੰਗਾਲ ਦੇ ਵਿੱਚ 10.45 ਜੱਜ ਨੇ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਮਨਜ਼ੂਰ ਕੀਤੇ ਕਿ ਜੱਜਾਂ ਦੀ ਗਿਣਤੀ 31 ਹੈ, ਜੋ 2009 ਦੇ ਵਿੱਚ 25 ਸੀਗੀ। ਦੇਸ਼ ਦੀ ਸਿਖਰਲੀ ਤੇ ਅਦਾਲਤ 'ਚ 3 ਜੱਜਾਂ ਦੀ ਘਾਟ ਹੈ, ਜਦੋਂ ਕਿ 4 ਨਵੇਂ ਜੱਜਾਂ ਦੀ ਹੁਣੇ ਜਿਹੜੀ ਹੈ ਜੀ ਉਹ ਨਿਯੁਕਤੀ ਕੀਤੀ ਗਈ ਹੈ। ਦੇਸ਼ ਦੇ 24 ਹਾਈ ਕੋਰਟਾਂ ਦੇ ਵਿੱਚ ਜੱਜਾਂ ਦੇ ਮਨਜ਼ੂਰ ਕੀਤੇ ਗਏ ਅਹੁਦਿਆਂ ਦੀ ਜਿਹੜੀ ਗਿਣਤੀ ਹੈ ਉਹ 2000 ਤੇ ਜਿਹੜੇ 14 ਤੱਕ 906 ਸੀਗੀ, ਔਰ ਇਸ ਸਾਲ ਜੂਨ ਦੇ ਵਿੱਚ ਇਹ ਗਿਣਤੀ ਵੱਧ ਕੇ 1079 ਹੋ ਗਈ ਆ। ਜੱਜਾਂ ਦੀ ਗਿਣਤੀ ਵਧਾਉਣ ਦੇ ਬਾਵਜੂਦ ਹਾਈ ਕੋਰਟਾਂ ਦੇ ਵਿੱਚ ਅਜੇ ਵੀ ਕੋਈ 450 ਜੱਜਾਂ ਦੀ ਜਿਹੜੀ ਹੈ ਜੀ ਉਹ ਕਮੀ ਹੈ। ਅੱਜ ਹੀ ਤੇ ਅਗਲੀ ਆਪਾਂ ਗੱਲ ਕਰਦੇ ਹਾਂ ਸੁੱਚਾ ਸਿੰਘ ਛੋਟੇਪੁਰ ਦੀ। ਉਹਨਾਂ ਦੇ ਅਸਤੀਫੇ ਨੂੰ ਲੈ ਕੇ ਅਜੇ ਵੀ ਅਫਵਾਹਾਂ, ਉਹਦੀ ਕਈ ਕੁਛ ਜਿਹੜਾ ਉਹ ਚੱਲੀ ਜਾਂਦਾ। ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੀ ਲਿਸਟ ਹੈ ਇਹ ਪਹਿਲਾਂ 1 ਦਿਨ ਪਹਿਲਾਂ ਜਾਰੀ ਹੋਣੀ ਸੀਗੀ। ਸੁੱਚਾ ਸਿੰਘ ਛੋਟੇਪੁਰ ਹੋਰੀ ਆਪਣੇ ਧੜੇ ਦੇ ਕੁਝ ਜਿਹੜੇ ਲੋਕ ਸੀਗੇ ਜੀ ਉਹਨਾਂ ਦੀ ਟਿਕਟ ਉਹਦੇ ਵਿੱਚ ਨਾ ਹੋਣ ਕਰਕੇ ਜਿਹੜਾ ਜੀ ਬਾਗੀ ਹੋ ਗਏ। ਉਹਨਾਂ ਨੇ ਕਿਹਾ ਮੈਂ ਲਿਸਟ ਜਾਰੀ ਨਹੀਂ ਕਰਦਾ। ਕੱਲ ਜਦੋਂ ਇਹ ਲਿਸਟ ਜਾਰੀ ਕੀਤੀ ਗਈ ਆ, ਸੁੱਚਾ ਸਿੰਘ ਛੋਟੇਪੁਰ ਹੋਰੀ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਨਹੀਂ ਸਨ। ਦੇਖੋ ਸਵਾਲ ਇਹੀ ਹੈ ਜੀ ਜਿਹੜਾ ਆਪਾਂ ਬਹੁਤ ਵਾਰੀ ਇੱਥੇ ਪਹਿਲਾਂ ਵੀ ਉਠਾਇਆ ਕਿ ਤੁਸੀਂ ਜਿਹੜੇ ਉਹ ਟਿਕਟੂ ਹੋ ਜਾਂ ਬਦਲਾਓ ਕਰਨ ਆਏ ਹੋ। ਗੱਲਾਂ ਤਾਂ ਬਹੁਤ ਜਿਹੜੀਆਂ ਜੀ ਉਹ ਕਰਦੇ ਨੇ। ਕਿੰਗਰਾ ਸਾਹਿਬ ਵੀ ਇੱਥੇ ਵੱਖ-ਵੱਖ ਜਿਹੜੀਆਂ ਡਿਬੇਟਸ ਨੇ ਉਹਦੇ ਵਿੱਚ ਬੈਠੇ ਅਕਸਰ ਦਿੰਦੇ ਸੀਗੇ। ਸੁੱਚਾ ਸਿੰਘ ਛੋਟੇਪੁਰ ਹੋਰੀ ਵੀ ਉਹਨਾਂ ਦੇ ਪੁਰਾਣੇ ਬਿਆਨ ਚੁੱਕ ਲਓ, ਉਹ ਇੱਕ ਗੱਲ ਕਹਿੰਦੇ ਨੇ, ਅਸੀਂ ਸਿਆਸਤ ਕਰਨ ਨਹੀਂ ਆਏ, ਅਸੀਂ ਸਿਆਸਤ ਬਦਲਣ ਆਏ ਆ। ਅਸੀਂ ਤਾਂ ਢਾਂਚਾ ਜਿਹੜਾ ਜੀ ਉਹ ਬਦਲਣਾ। ਜੇ ਧੜੇਬੰਦੀਆਂ ਪ੍ਰਮੋਟ ਕਰਕੇ ਢਾਂਚਾ ਬਦਲਣਾ ਜੀ, ਫਿਰ ਤਾਂ ਦੂਜੀਆਂ ਪਾਰਟੀਆਂ ਜਿਹੜੀਆਂ ਜੀ ਉਹਨਾਂ ਦੇ ਵਿੱਚ ਗਲਤ ਕੀ ਆ। ਉੱਥੇ ਧੜੇਬੰਦੀਆਂ ਬਥੇਰੀਆਂ ਹੈਗੀਆਂ ਨੇ, ਉਹਨਾਂ ਦਾ ਆਪੋ ਆਪਣਾ ਪਰਿਵਾਰਕ ਢਾਂਚਾ ਬਣਾਇਆ ਹੋਇਆ। ਉਹੀ ਪਰਿਵਾਰਕ ਢਾਂਚਾ ਜਿਹੜਾ ਜੀ ਇੱਥੇ ਬਣਾਉਣ ਦੇ ਯਤਨ ਪਿਛਲੇ ਸਮੇਂ ਤੋਂ ਜਿਹੜੇ ਉਹ ਜਾਰੀ ਸਨ। ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਨਾਂ ਆਉਣਾ ਤੇ ਜਿਹੜਾ ਇੱਥੇ ਸਰਕਾਰੀ ਪੰਜਾਬੀ ਚੈਨਲ ਚੱਲਦਾ ਜੀ ਉਹਨੇ ਝੱਟ ਦੇਣੀ ਇਹਨੂੰ ਇਹ ਉਭਾਰ ਦਿੱਤਾ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਅਸਤੀਫਾ ਦੇ ਦਿੱਤਾ। ਸ਼ਾਮ ਹੁੰਦਿਆਂ ਤੱਕ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਇਹਦਾ ਖੰਡਨ ਕੀਤਾ। ਇਹ ਕਿਹਾ ਕਿ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ, ਇਹ ਸਿਰਫ ਮਹਿਜ਼ ਅਫਵਾਹਾਂ ਨੇ। ਹੁਣ ਅਗਲੇ ਕੁਝ ਦਿਨ ਜਿਹੜੇ ਨੇ ਜੀ ਉਹ ਵੇਖਣਯੋਗ ਹੋਣਗੇ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਜਿਹੜਾ ਜੀ ਉਹ ਕੀ ਬਣਦਾ। ਕੀ ਉਹ ਪੰਜਾਬ ਦੇ ਕਨਵੀਨਰ ਦੇ ਅਹੁਦੇ ਦੇ ਉੱਤੇ ਬਣੇ ਰਹਿੰਦੇ ਨੇ? ਉਂਝ ਵੈਸੇ ਦੇਖਿਆ ਜਾਵੇ ਤਾਂ ਜਿਹੜੇ ਢਾਂਚੇ ਦੇ ਵਿੱਚ ਲੋਕ ਨੇ ਜਿਹੜੇ ਚਲਾਉਣ ਵਾਲੇ
ਉਹਨਾਂ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਕੋਈ ਬਹੁਤੀ ਵਕਤ ਨਹੀਂ ਆ। ਪਹਿਲਾਂ ਵੀ ਕਈ ਵਾਰੀ ਜਿਹੜਾ ਜੀ ਉਹ ਇਸ਼ਾਰਾ ਕੀਤਾ, ਪਰ ਕੀ ਕਨਵੀਨਰੀ ਜਿਹੜੀ ਆ ਜੀ ਉਹ ਬਦਲੀ ਜਾਂਦੀ ਆ ਜਾਂ ਇਹਦਾ ਕੋਈ ਹੋਰ ਤੋੜ ਜਿਹੜਾ ਜੀ ਉਹ ਲੱਭਿਆ ਜਾਂਦਾ, ਇਹ ਵੇਖਣ ਵਾਲੀ ਗੱਲ ਹੋਊਗੀ ਜੀ। ਇਸ ਵੇਲੇ ਜਿਹੜੇ ਕੁਝ ਪਾਰਟੀਆਂ ਨੇ ਜੀ ਉਹ ਕੱਛਾਂ ਜ਼ਰੂਰ ਇਸ ਗੱਲ ਦੇ ਉੱਤੇ ਵਜਾ ਰਹੀਆਂ ਨੇ ਕਿ ਇੱਥੇ ਜਿਹੜੀ ਆ ਜੀ ਬਗਾਵਤ ਬਹੁਤ ਵੱਡੀ ਜਿਹੜੀ ਆ ਜੀ ਉਹ ਹੋ ਗਈ ਆ, ਇਹਨੂੰ ਇਉਂ ਪ੍ਰਮੋਟ ਕੀਤਾ ਜਾ ਰਿਹਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇੱਥੇ ਟਿਕਟਾਂ ਜਿਹੜੀਆਂ ਨੇ ਉਹ ਸਹੀ ਬੰਦਿਆਂ ਨੂੰ ਨਹੀਂ ਦਿੱਤੀਆਂ ਗਈਆਂ, ਜਦੋਂ ਕਿ ਇੱਕ ਦੋ ਟਿਕਟਾਂ ਜਿਹੜੀਆਂ ਨੇ ਜੀ ਉਹਨਾਂ ਨੂੰ ਛੱਡ ਕੇ ਬਾਕੀ ਜਗ੍ਹਾ ਦੇ ਉੱਤੇ ਹਾਲ ਦੀ ਖੜੀ ਜਿਹੜਾ ਜੀ ਉਹ ਠੰਡ ਠੰਡਾ ਹੋ ਰਹੀ ਹੈ ਜੀ। ਜੀ ਬਿਲਕੁਲ, ਉਹ ਕੱਛਾਂ ਤਾਂ ਜ਼ਰੂਰ ਵਜਾਉਣਗੇ, ਉਲਟੇ ਸਿੱਧੇ ਬਿਆਨ ਵੀ ਦੇਣਗੇ ਕਿ ਜੋ ਉਹਨਾਂ ਦੀਆਂ ਪਾਰਟੀਆਂ 'ਚ ਕੰਮ ਹੁੰਦਾ ਉਹ ਇੱਧਰ ਵੀ ਜ਼ਰੂਰ ਭੇਜਣਗੇ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਫਿਰ ਆਮ ਆਦਮੀ ਪਾਰਟੀ ਦੀ, ਕਿ ਇਹਨਾਂ ਦੇ ਇਤਰਾਜ਼ ਕਰਕੇ ਕੁਝ ਕੁ ਲੋਕਾਂ ਦੀਆਂ ਟਿਕਟਾਂ ਰੁਕੀਆਂ ਜੀ। ਕੁਝ ਇੱਕ ਤਾਂ ਇਹਦੇ ਵਿੱਚ ਜਿਹੜੀ ਟਿਕਟ ਰੁਕੀ ਆ ਜੀ ਉਹ ਤਲਵੰਡੀ ਸਾਬੋ ਤੋਂ ਹੈ ਬਲਜਿੰਦਰ ਕੌਰ ਹੋਰਾਂ ਦੀ। ਇੱਕ ਟਿਕਟ ਜਿਹੜੀ ਹਲਕਾ ਫਲੌਰ ਦੀ ਰੁਕੀ ਜੀ ਸਰੂਪ ਸਿੰਘ ਕਡਿਆਣਾ ਦੀ। ਕੁਝ ਜਿਹੜੀ ਬਗਾਵਤ ਹੈ ਜੀ ਉਹ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਸੁਣਨ ਨੂੰ ਮਿਲ ਰਹੀ ਹੈ, ਤੇ ਕੁਝ ਬਗਾਵਤ ਜਿਹੜੀ ਹੈ ਜੀ ਉਹ ਮੋਹਾਲੀ ਦੇ ਵਿੱਚ ਵੀ ਸੁਣਨ ਨੂੰ ਮਿਲ ਰਹੀ ਆ। ਜਿਹੜੇ ਫਲੌਰ ਤੋਂ ਟਿਕਟ ਦੇ ਦਾਅਵੇਦਾਰ ਸੀ ਸਰੂਪ ਸਿੰਘ ਕਡਿਆਣਾ, ਉਹਨਾਂ ਦੇ ਉੱਤੇ ਜਿਹੜਾ ਜੀ ਦੋਸ਼ ਇਹ ਲੱਗ ਰਿਹਾ ਕਿ ਉਹਨਾਂ ਦੀ ਜਿਹੜਾ ਉਹਨਾਂ ਨੇ ਮਕਾਨ ਬਣਾਇਆ ਹੋਇਆ ਉਹ ਵਕਫ ਬੋਰਡ ਦੀ ਜ਼ਮੀਨ ਦੇ ਵਿੱਚ ਹੈ। ਉਹਨਾਂ ਦੇ ਕਾਗਜ਼ ਪੱਤਰ ਉਹਨਾਂ ਕੋਲੇ ਬਹੁਤੇ ਹੈ ਨਹੀਂ ਗੇ ਜੀ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਕਦੀ ਨੋਟਿਸ ਜਾਰੀ ਨਹੀਂ ਹੋਇਆ, ਇਹਦੇ ਕਰਕੇ ਇਹ ਟਿਕਟ ਜਿਹੜੀ ਹੈ ਜੀ ਉਹ ਰੋਕ ਲਈ ਗਈ। ਬਲਜਿੰਦਰ ਕੌਰ ਹੋਰੀ ਜਿਹੜੇ ਕਿ ਇਸਤਰੀ ਵਿੰਗ ਹੈ ਉਹਦੇ ਪ੍ਰਧਾਨ ਵੀ ਨੇ, ਉਹਨਾਂ ਦੀ ਟਿਕਟ ਜਿਹੜੀ ਹੈ ਜੀ ਉਹ ਰੋਕੀ ਗਈ ਹੈ ਤਲਵੰਡੀ ਸਾਬੋ ਤੋਂ। ਬਲਜਿੰਦਰ ਕੌਰ ਹੋਰਾਂ ਦੇ ਬਾਰੇ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਜੀ ਪਿਛਲੇ ਦਿਨਾਂ ਦੇ ਦੌਰਾਨ ਸਣੇ ਪੇਪਰਾਂ ਦੇ ਉੱਡਦੀਆਂ ਰਹੀਆਂ ਨੇ ਕਿ ਉਹਨਾਂ ਨੇ ਜਾਇਦਾਦ ਦੀ ਖਾਤਰ ਜਿਹੜਾ ਜੀ ਉਹ ਕੁਝ ਚੇਂਜਸ ਜਿਹੜੀਆਂ ਜੀ ਆਪਣੀ ਨਿੱਜੀ ਪ੍ਰਾਪਰਟੀ ਆ ਉਹਦੇ ਵਿੱਚ ਕੀਤੀਆਂ ਨੇ। ਇਹਦੀ ਵਜ੍ਹਾ ਕਰਕੇ ਬਲਜਿੰਦਰ ਕੌਰ ਹੋਰਾਂ ਦੀ ਟਿਕਟ ਵੀ ਜਿਹੜੀ ਆ ਜੀ ਉਹ ਰੁਕੀ ਆ। ਇਹ ਦੋ ਤਿੰਨ ਟਿਕਟਾਂ ਨੇ ਜੀ ਜਿਹੜੀਆਂ ਰੋਕੀਆਂ ਗਈਆਂ ਨੇ ਲਾਸਟ ਮਿੰਟ ਦੇ ਉੱਤੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿੰਨੀ ਦੇਰ ਤੱਕ ਉੱਧਰੋਂ ਕਲੀਅਰ ਸਿਗਨਲ ਨਹੀਂ ਆ ਜਾਂਦਾ ਕਿ ਠੀਕ ਹੈ, ਉਨੀ ਦੇਰ ਤੱਕ ਇਹ ਟਿਕਟਾਂ ਜਿਹੜੀਆਂ ਜੀ ਉਹ ਅਨਾਊਂਸ ਨਹੀਂ ਕੀਤੀਆਂ ਜਾਣਗੀਆਂ। ਜਿੱਥੋਂ ਤੱਕ ਬਗਾਵਤ ਦੀ ਗੱਲ ਹੈ, ਜਿਹੜੇ ਇੱਥੇ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਕਿਉਂਕਿ ਮੋਹਨ ਸਿੰਘ ਫਲੀਆਂ ਵਾਲਾ ਥੋੜਾ ਸਮਾਂ ਪਹਿਲਾਂ ਹੀ ਪਾਰਟੀ ਦੇ ਵਿੱਚ ਆਏ ਆ, ਤੇ ਉੱਥੇ ਜਿਹੜੇ ਵਰਕਰ ਕੰਮ ਕਰਦੇ ਆ ਲੰਮੇ ਸਮੇਂ ਤੋਂ, ਉਹਨਾਂ ਨੂੰ ਜਿਹੜਾ ਜੀ ਉਹ ਕਹਿੰਦੇ ਆ ਕਿ ਸਾਨੂੰ ਇਗਨੋਰ ਕੀਤਾ ਗਿਆ। ਔਰ ਮੋਹਨ ਸਿੰਘ ਫਲੀਆਂ ਵਾਲਾ ਨੂੰ ਜਿਹੜੇ ਅਜੇ ਥੋੜੇ ਮਹੀਨੇ ਹੀ ਹੋਏ ਆਇਆ ਨੂੰ, ਉਹਨਾਂ ਨੂੰ ਲਿਆ ਕੇ ਉਹਨਾਂ ਦੇ ਸਿਰ ਤੇ ਬਿਠਾ ਦਿੱਤਾ ਗਿਆ, ਜਿਹਦੇ ਕਰਕੇ ਉੱਥੇ ਬਾਗੀ ਸੁਰਾਂ ਜਿਹੜੀਆਂ ਜੀ ਕੁਝ ਉੱਭਰੀਆਂ ਨੇ। ਮੋਹਾਲੀ ਦੇ ਵਿੱਚ ਵੀ ਕੁਝ ਬਾਗੀ ਸੁਰਾਂ ਜਿਹੜੀਆਂ ਦੀ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਦੀ ਟਿਕਟ ਨੂੰ ਲੈ ਕੇ ਉੱਭਰੀਆਂ ਨੇ। ਕੁਝ ਜਿਹੜੇ ਵਰਕਰ ਨੇ ਉਹ ਇਹ ਕਹਿੰਦੇ ਨੇ ਕਿ ਸਾਡੇ ਉੱਤੇ ਬਾਹਰੋਂ ਜਿਹੜਾ ਜੀ ਇਹ ਥੋਪਿਆ ਗਿਆ ਉਮੀਦਵਾਰ ਹੈ। ਜਿਹੜੀਆਂ ਬਾਕੀ ਜਿਹੜੀਆਂ ਸੀਟਾਂ ਦੇ ਉੱਤੇ ਅਜੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਠੰਡ ਢੰਡੌਰਾ ਹੈ, ਅਜੇ ਤੱਕ ਜਿਹੜਾ ਜੀ ਉਹ ਠੀਕ ਹੈ। ਆਉਂਦੇ ਦਿਨਾਂ ਦੇ ਦੌਰਾਨ ਕੀ ਕੁਝ ਹੁੰਦਾ, ਕਿਉਂਕਿ ਇੱਕ ਦੋ ਧੜੇ ਨੇ ਉਹਨਾਂ ਦੀ ਨਿਗਾਹ ਇਸ ਗੱਲ ਦੇ ਉੱਤੇ ਰਹੂਗੀ ਕਿ ਕਿੰਨੇ ਨਾਰਾਜ਼ ਲੋਕ ਜਿਹੜੇ ਨੇ ਉਹਨਾਂ ਨੂੰ ਉਹ ਆਪਣੇ ਨਾਲ ਜਿਹੜਾ ਜੀ ਉਹ ਜੋੜਦੇ ਨੇ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਕਿਹਾ ਜੀ ਕਿ ਕਰੋੜ ਰੁਪਈਆ ਦੇ ਕੇ ਜਿਹੜੀ ਆ ਜੀ ਉਹ ਟਿਕਟ ਦਿੱਤੀ ਗਈ ਆ। ਇੱਕ ਜਿਹੜੀ ਟਿਕਟ ਇੱਥੋਂ ਦਿੱਤੀ ਗਈ ਆ ਹਲਕਾ ਪਾਇਲ ਤੋਂ, ਉਹ ਇੱਕ ਚਪੜਾਸੀ ਦਾ ਮੁੰਡਾ ਜੀ। ਜਿਹੜੀ ਟਿਕਟ ਬਠਿੰਡੇ ਦੇ ਵਿੱਚੋਂ ਰੂਰਲ ਦੇ ਵਿੱਚੋਂ ਕੁੜੀ ਨੂੰ ਦਿੱਤੀ ਗਈ ਆ ਜੀ, ਉਹ ਦਿਹਾੜੀ ਦੱਪਾ ਕਰਨ ਵਾਲੇ ਮਜ਼ਦੂਰ ਦੀ ਕੁੜੀ ਆ। ਤੋ ਇਹਨਾਂ ਕੋਲ ਕਰੋੜ ਰੁਪਈਆ ਕਿੱਥੋਂ ਆਇਆ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਮੇਰਾ ਖਿਆਲ ਇਨਕਮ ਟੈਕਸ ਦੇ ਵਾਸਤੇ ਵੀ ਇਹ ਤਾਂ ਸਵਾਲ ਜਿਹੜਾ ਜੀ ਉਹ ਬਣਦਾ। ਜਿਹੜੇ ਰੋਟੀ ਰੋਜ਼ੀ ਦੇ ਵਾਸਤੇ ਮਿਹਨਤਕਸ਼ ਲੋਕ ਨੇ, ਰੋਜ਼ ਕਮਾ ਕੇ ਖਾਣ ਵਾਲੇ, ਉਹਨਾਂ ਕੋਲੇ ਵੀ ਕਰੋੜ ਰੁਪਈਆ ਆ ਸਕਦਾ, ਜਾਂ ਉਂਝ ਹੀ ਜਿਹੜਾ ਜੀ ਹਵਾ ਦੇ ਵਿੱਚ ਛੱਡ ਦਿੱਤੀ ਗਈ ਆ ਇਹ ਗੱਲ। ਇਹ ਜਿਹੜੀਆਂ ਗੱਲਾਂ ਕੁਝ ਜਿਹੜੀਆਂ ਨੇ ਉਹ ਉਭਾਰਨ ਦੀ ਜਾਣ ਕੇ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਥੋੜੀ ਢੱਲੀ ਜਿਹੜੀ ਆ ਜੀ ਉਹ ਮਚਾਈ ਜਾ ਸਕੇ ਤੇ ਉੱਥੋਂ ਬਗਾਵਤ ਜਿਹੜੀ ਆ ਉਹ ਕਰਵਾਈ ਜਾ ਸਕੇ। ਹੁਣ ਡਿਪੈਂਡ ਕਰੂਗਾ ਆਮ ਆਦਮੀ ਪਾਰਟੀ ਦੇ ਉੱਤੇ ਕਿ ਉਹ ਵਰਕਰਾਂ ਨੂੰ ਜਿਹੜਾ ਜੀ ਉਹ ਕਿਵੇਂ ਨਾਲ ਲੈ ਕੇ ਤੁਰਦੇ ਨੇ। ਅਗਲੇ ਕੁਝ ਦਿਨ ਜਿਹੜੇ ਨੇ ਜੀ ਉਹ ਬੜੇ ਅਹਿਮ ਰਹਿਣਗੇ। ਇੱਕ ਪੱਖੋਂ ਇਹ ਠੀਕ ਹੈ ਕਿ ਥੋੜੀ ਜਿਹੜੀ ਲਿਸਟ ਹੈ ਉਹ ਜਾਰੀ ਕੀਤੀ ਜਾਵੇ ਤਾਂ ਉਹ ਬੈਟਰ ਰਹੂਗਾ। ਜੇਕਰ ਇੱਕਦਮ ਹੁੰਦਾ ਤੇ ਫਿਰ ਕਿਉਂਕਿ ਵਿਰੋਧੀ ਧਿਰਾਂ ਜਿਹੜੀਆਂ ਜੀ ਉਹਨਾਂ ਨੇ ਚੁੱਕਣਾ ਵੀ ਜ਼ਿਆਦਾ ਸੀ ਉਹਨਾਂ ਹੀ। ਅੱਜ ਹੀ ਜਿਹੜੀ 1 ਕਰੋੜ ਦੀ ਗੱਲ ਹੁੰਦੀ ਆ, ਉਹ ਹੋ ਸਕਦਾ ਕਿ ਕਹਿਣ ਵਾਲਿਆਂ ਨੇ ਉਹਨਾਂ ਨੂੰ ਉਧਾਰੇ ਦਿੱਤੇ ਹੋਣ ਜਾਂ ਵਿਆਜ ਤੇ ਦਿੱਤੇ ਹੋਣ, ਇਹ ਵੀ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਤੇ ਅੱਗੇ ਭਾਰਤ ਪਾਕਿਸਤਾਨ ਦੇ ਸਬੰਧਾਂ ਦੀ ਗੱਲ ਕਰੀਏ, ਇਹਨਾਂ ਦੇ ਸਬੰਧ ਆਪਸ ਵਿੱਚ ਬਿਲਕੁਲ ਠੀਕ ਨਹੀਂ। ਐਕਚੁਅਲੀ ਜੀ ਜਦੋਂ ਤਾਂ ਇਹ ਸਬੰਧ ਇੱਦਾਂ ਦੇ ਹੀ ਨੇ ਜੀ ਕਿ ਜਿੱਦਾਂ ਕਦੀ ਕਿਹੋ ਜਿਹੇ ਹੋ ਗਏ, ਕਦੀ ਕਿਹੋ ਜਿਹੇ। ਇੱਥੇ ਲੋਕ ਜਿਹੜੇ ਜੀ ਉਹ ਉਡੀਕੀ ਜਾਂਦੇ ਸੀਗੇ ਵੀ 56 ਇੰਚ ਦੀ ਛਾਤੀ ਕਦੋਂ ਬੋਲੂਗੀ, ਤੇ ਉਹ ਜਾ ਕੇ ਪਤਾ ਉਦੋਂ ਲੱਗਦਾ ਜੀ ਉਹ ਤਾਂ ਜਹਾਜ਼ ਤੋਂ ਉਤਰ ਰਹੇ ਨੇ ਪਾਕਿਸਤਾਨ ਦੇ ਵਿੱਚ ਕੇਕ ਕੱਟਣ ਲਈ।
ਉਹ ਚਲੇ ਜਾਂਦੇ ਨੇ ਔਰ ਵਿਸ਼ਵ ਨੂੰ ਇਹ ਸੁਨੇਹਾ ਦਿੰਦੇ ਨੇ ਕਿ ਅਸੀਂ ਤਾਂ ਜੀ ਦੋਸਤੀ ਦਾ ਹੱਥ ਦੇਖੋ ਐਸਾ ਵਧਾ ਰਹੇ ਹਾਂ। ਅਸੀਂ ਤਾਂ ਮੈਂ ਕਿਹਾ ਫੋਨ ਕੀਤਾ ਵੀ ਜਾ ਰਹੇ ਸੀ ਰਸਤੇ ਦੇ ਵਿੱਚ ਤੁਹਾਡੇ ਵੱਲ ਨਾ ਹੋ ਜਾਈਏ। ਇੱਦਾਂ ਦੇ ਸੰਬੰਧ ਤਾਂ ਪਾਕਿਸਤਾਨ ਦੇ ਨਾਲ ਕਦੀ ਵੀ ਨਹੀਂ ਸੀ ਰਹੇ। ਹੁਣ ਜਿਹੋ ਜਿਹੇ ਸੰਬੰਧ ਹੋ ਗਏ ਨੇ ਉਹ ਮੇਰਾ ਖਿਆਲ ਇਹਨਾਂ ਨੇ ਉੱਤੋਂ ਦੀ ਜਹਾਜ਼ ਲੰਘਣੇ ਫੇਰ ਇੱਕ ਵਾਰੀ ਬੰਦ ਕਰ ਦੇਣੇ ਆ। ਪਹਿਲਾਂ ਵੀ ਜਿਹੜੇ ਸੀਗੇ ਉਹ ਬੰਦ ਕੀਤੇ ਸੀਗੇ ਔਰ ਪਾਕਿਸਤਾਨ ਨੂੰ ਛੱਡ ਕੇ ਉੱਪਰੋਂ ਦੀ ਜਿਹੜਾ ਵਲ ਕੇ ਆਉਣਾ ਪੈਂਦਾ ਸੀਗਾ ਭਾਰਤੀ ਜਹਾਜ਼ਾਂ ਨੂੰ, ਜਿਹਦੇ ਨਾਲ ਉਹਨਾਂ ਦਾ ਖਰਚਾ ਵੱਧਦਾ ਸੀਗਾ। ਜਿਹੋ ਜਿਹੇ ਸੰਬੰਧ ਹੁਣ ਬਣ ਰਹੇ ਨੇ ਉਹ ਪ੍ਰਧਾਨ ਮੰਤਰੀ ਦਾ ਜਹਾਜ਼ ਉਤਰਨਾ ਤੇ ਉੱਤੋਂ ਜਹਾਜ਼ ਜਿਹੜੇ ਆ ਜੀ ਉਹ ਬੰਦ ਕਰ ਦੇਣੇ, ਇਹ ਦੋ ਬਿਲਕੁਲ ਜਿਹੜੀਆਂ ਜੀ ਉਹ ਵੱਖੋ ਵੱਖਰੀਆਂ ਗੱਲਾਂ ਨੇ ਹੋ ਰਹੀਆਂ ਨੇ। ਰਾਜਨਾਥ ਸਿੰਘ ਹੋਰੀ ਸਾਰਕ ਸੰਮੇਲਨ ਦੇ ਵਿੱਚ ਗਏ ਸੀਗੇ, ਉੱਥੇ ਨਾ ਉਹਨਾਂ ਨੇ ਹੱਥ ਮਿਲਾਏ ਨਾ ਉਹਨਾਂ ਦੀ ਰੋਟੀ ਖਾਧੀ। ਬਿਨਾਂ ਰੋਟੀ ਖਾਧੇ ਤੋਂ ਜਿਹੜਾ ਜੀ ਉਹ ਪਰਤ ਆਏ। ਪਾਕਿਸਤਾਨ ਦਾ ਜਿਹੜਾ ਮੀਡੀਆ ਜੀ ਉਹਨੂੰ ਬਲੈਕ ਆਊਟ ਕਰ ਦਿੱਤਾ ਗਿਆ, ਸਾਰੇ ਚੈਨਲ ਬੰਦ ਕਰ ਦਿੱਤੇ ਗਏ। ਜਦੋਂ ਰਾਜਨਾਥ ਸਿੰਘ ਹੋਰੀ ਬੋਲ ਰਹੇ ਸਨ ਨਾ ਭਾਰਤੀ ਮੀਡੀਆ ਨੂੰ ਕਵਰ ਕਰਨ ਦਿੱਤਾ ਨਾ ਪਾਕਿਸਤਾਨੀ ਮੀਡੀਆ ਨੂੰ ਜਿਹੜਾ ਸੀਗਾ ਜੀ ਉਹ ਕਵਰ ਕਰਨ ਦਿੱਤਾ। ਜਿਹੜਾ ਪਾਕਿਸਤਾਨ ਸੀਗਾ ਜੀ ਉਹਨੇ ਇਹ ਗੱਲ ਉਭਾਰੀ ਕਿ ਅੱਤਵਾਦ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਬੜਾ ਫਰਕ ਹੁੰਦਾ। ਭਾਰਤ ਅੱਤਵਾਦ ਤੇ ਆਜ਼ਾਦੀ ਦੀ ਲੜਾਈ ਜਿਹੜੀ ਆ ਜੀ ਇਹਨੂੰ ਦੋ ਵੱਖਰੀਆਂ ਐਨਕਾਂ ਦੇ ਨਾਲ ਵੇਖੇ। ਜਦੋਂ ਕਿ ਰਾਜਨਾਥ ਸਿੰਘ ਹੋਰਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਕਿ ਚੰਗਾ ਅੱਤਵਾਦੀ ਤੇ ਮਾੜਾ ਅੱਤਵਾਦੀ ਨਹੀਂ ਹੁੰਦਾ, ਅੱਤਵਾਦੀ ਅੱਤਵਾਦੀ ਹੀ ਹੁੰਦਾ ਜੀ। ਸੋ ਇਸ ਵਜ੍ਹਾ ਕਰਕੇ ਦੋਨੋਂ ਜਿਹੜੀਆਂ ਧਿਰਾਂ ਨੇ ਜੀ ਉਹ ਆਮੋ ਸਾਹਮਣੇ ਜਿਹੜੀਆਂ ਉਹ ਹੋ ਗਈਆਂ ਨੇ। ਹੁਣ ਇਹ ਕਿਹੋ ਜਿਹੀਆਂ ਮੀਟਿੰਗਸ ਨੇ ਜਿਹੜੀਆਂ ਲਾਈਆਂ ਜਾਂਦੀਆਂ ਨੇ ਕਿ ਸਾਰੇ ਮੁਲਕ ਜਿਹੜੇ 8 ਦੇ ਕਰੀਬ ਇਹਦੇ ਵਿੱਚ ਸ਼ਾਮਲ ਨੇ ਉਹ ਮਿਲ ਜੁਲ ਕੇ ਤੁਰਨ ਤੇ ਇੱਥੇ ਹਾਲਾਤ ਜਿਹੜੇ ਆ ਜੀ ਭਾਰਤ ਤੇ ਪਾਕਿਸਤਾਨ ਦੇ ਇਹੋ ਜਿਹੇ ਬਣ ਗਏ ਆ ਕਿ ਦੋਨਾਂ ਦੇ ਵਿਚਾਲੇ ਖਲਾਰਾ ਇੰਨਾ ਜਿਹੜਾ ਜੀ ਉਹ ਵੱਧ ਗਿਆ ਕਿ ਕੁਝ ਪਤਾ ਨਹੀਂ। ਅੱਜ ਰਾਜਨਾਥ ਸਿੰਘ ਹੋਰੀ ਜਿਹੜੇ ਨੇ ਜੀ ਉਹ ਬਿਆਨ ਦੇਣਗੇ ਆਪਣਾ ਪਾਰਲੀਮੈਂਟ ਦੇ ਵਿੱਚ ਕਿ ਉੱਥੇ ਪਾਕਿਸਤਾਨ ਦੇ ਵਿੱਚ ਕੀ ਕੁਝ ਹੋਇਆ। ਵੇਟ ਕਰਦੇ ਆ ਮਨ ਕੀ ਬਾਤ ਕਦੋਂ ਆਉਂਦੀ ਹੈ ਜੀ। ਜੀ ਮਨ ਕੀ ਬਾਤ ਦੇ ਵਿੱਚ ਵੀ ਆਪਣੇ ਮਨ ਦੀਆਂ ਗੱਲਾਂ ਕਰਨੀਆਂ ਆ ਤੇ ਜਦੋਂ ਪ੍ਰੋਬਲਮ ਹੁੰਦੀ ਜੀ ਦੋ ਦੇਸ਼ਾਂ ਦੀ ਤੇ ਜਿਹੜੇ ਬਾਰਡਰ ਵਾਲੇ ਇਲਾਕੇ ਹੁੰਦੇ ਉਹਨਾਂ ਨੂੰ ਪ੍ਰੋਬਲਮਾਂ ਪੈਂਦੀਆਂ। ਅੱਗੇ ਆਪਾਂ ਵੋਟਾਂ ਬਟੋਰਨ ਦੀ ਰਾਜਨੀਤੀ ਦੀ ਗੱਲ ਕਰੀਏ, ਇਹ ਅਕਾਲੀਆਂ ਨੇ ਚੇਅਰਮੈਨੀਆਂ ਦਾ ਚੋਗਾ ਪਾਇਆ ਜੀ। ਇਹ ਚੇਅਰਮੈਨੀਆਂ ਜਿਹੜੀਆਂ ਜੀ ਪਈਆਂ ਸੀਗੀਆਂ ਦੇਰ ਦੀਆਂ, ਇਹ ਲਾਏ ਨਹੀਂ ਸੀਗੇ ਜੀ, ਸ਼ਾਇਦ ਟਾਈਮ ਹੀ ਨਹੀਂ ਲੱਗਿਆ ਤੁਸੀਂ ਇਹ ਕਹਿ ਲਓ। ਤਾਂ ਇਹ ਕਿਹਦੇ ਆਸਰੇ ਜਿਹੜੇ ਟਰਸਟ ਸੀਗੇ ਬੋਰਡ ਸੀਗੇ ਉਹ ਚੱਲਦੇ ਰਹੇ ਇਹ ਕਿਸੇ ਨੂੰ ਕੁਝ ਨਹੀਂ ਪਤਾ ਜੀ। ਹੁਣ ਧੜਾ ਧੜ ਜਿਹੜੀਆਂ ਜੀ ਉਹ ਚੇਅਰਮੈਨੀਆਂ ਸੁੱਟੀਆਂ ਗਈਆਂ ਨੇ, ਦਿੱਤੀਆਂ ਤਾਂ ਨਹੀਂ ਗਈਆਂ। 14 ਇੰਪਰੂਵਮੈਂਟ ਟਰਸਟਾਂ ਦੇ ਚੇਅਰਮੈਨ ਜਿਹੜੇ ਨੇ ਜੀ ਉਹਨਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਜਿਹੜੀ ਆ ਜੀ ਉਹ ਦੇਤੀ ਆ। ਜਦੋਂ ਹੁਣ ਸਰਕਾਰ ਦੇ ਮਹੀਨੇ ਜਿਹੜੇ ਆ ਜੀ ਉਹ 5 ਕੁ ਬਚਦੇ ਆ ਤੇ ਉਹਦੇ ਦੌਰਾਨ ਇਉਂ ਜਿਹੜਾ ਜੀ ਬੋਝ ਪਾਉਣ ਦੀ ਕਿਹੜੀ ਇੰਨੀ ਜ਼ਰੂਰਤ ਜਿਹੜੀ ਉਹ ਪੈ ਗਈ ਸੀਗੀ। ਪਰ ਕਿਉਂਕਿ ਸਰਕਾਰ ਹੈ, ਸਰਕਾਰ ਨੂੰ ਬੋਝ ਦੇ ਨਾਲ ਕੋਈ ਬਹੁਤਾ ਜ਼ਿਆਦਾ ਜਿਹੜਾ ਜੀ ਉਹ ਫਰਕ ਨਹੀਂ ਹੁੰਦਾ। ਇਸ ਕਰਕੇ ਉਹਨਾਂ ਦੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਜਿਹੜੇ ਚੀਫ ਪਾਰਲੀਮਾਨੀ ਸੈਕਟਰੀ ਨੇ ਉਹਨਾਂ ਦੀ ਗਿਣਤੀ ਵੀ ਵਧਾਈ ਗਈ ਆ। ਹੁਣ ਇਹ 14 ਇੰਪਰੂਵਮੈਂਟ ਟਰਸਟਾਂ ਦੇ ਚੇਅਰਮੈਨ ਜਿਹੜੇ ਆ ਜੀ ਉਹ ਨਿਯੁਕਤ ਕਰ ਦਿੱਤੇ ਗਏ ਆ। ਚੇਅਰਮੈਨਾਂ ਨੂੰ ਲਾਲ ਬੱਤੀ ਮਿਲੂਗੀ ਜਾਂ ਨਹੀਂ ਇਹਦੇ ਸੰਬੰਧੀ ਕੱਲ ਜਿਹੜੇ ਸੀਗੇ ਜੀ ਚੇਅਰਮੈਨ ਬਣੇ ਉਹ ਆਲੇ ਦੁਆਲੇ ਤੋਂ ਇਨਫੋਰਮੇਸ਼ਨ ਜਿਹੜੀ ਸੀ ਉਹ ਇਕੱਠੀ ਕਰਦੇ ਰਹੇ ਕਿ ਗੱਡੀਆਂ ਕਿਹੜੀਆਂ ਮਿਲਣਗੀਆਂ, ਲਾਲ ਬੱਤੀ ਕਿਹੜੀ ਮਿਲੂਗੀ, ਕਿੰਨੇ ਸਿਕਿਉਰਿਟੀ ਵਾਲੇ ਜਿਹੜੇ ਆ ਜੀ ਉਹ ਮਿਲਣਗੇ। ਕਿਉਂਕਿ ਉਹ ਹੁਣ ਜਿਹੜਾ ਜੀ ਅਗਲੇ 4-5 ਮਹੀਨੇ ਜਿਹੜੇ ਆ ਉਹ ਦੋਨਾਂ ਹੱਥਾਂ ਦੇ ਨਾਲ ਫਿਰ ਹੁੰਝਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰਨਗੇ ਪੰਜਾਬ ਨੂੰ ਕਿ ਜੇ ਕੁਝ ਬਚਦਾ ਤੇ ਉਹਨਾਂ ਦੇ ਹਿੱਸੇ ਵੀ ਜਿਹੜਾ ਜੀ ਉਹ ਆ ਜਾਵੇ ਤੇ ਉਹ ਹੂੰਝ ਹਾਣ ਕੇ ਜਿਹੜਾ ਜੀ ਉਹ ਪਾਸੇ ਹੋਣਾ ਚਾਹੁੰਦੇ ਨੇ। ਆਈ ਥਿੰਕ ਇੰਨੇ ਕੁ ਸਮੇਂ ਦੇ ਵਾਸਤੇ ਜੇ ਸਰਕਾਰ ਨੇ ਪਹਿਲਾਂ ਇੰਨੇ ਸਾਲ ਤੱਕ ਸਾਰ ਲਿਆ, 4.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਉਦੋਂ ਤੱਕ ਸਾਰ ਲਿਆ ਤੇ ਫਿਰ ਹੁਣ ਜਿਹੜੀ ਆ ਜੀ ਐਡੀ ਕੀ ਜ਼ਰੂਰਤ ਪੈ ਗਈ ਸੀ ਲਾਸਟ ਮਿੰਟ ਦੇ ਉੱਤੇ ਇੰਨੀਆਂ ਚੇਅਰਮੈਨੀਆਂ ਜਿਹੜੀਆਂ ਜੀ ਉਹ ਵੰਡਣ ਦੀ। ਪਰ ਜਿਵੇਂ ਮੈਂ ਕਿਹਾ ਜੀ ਕਿ ਸਰਕਾਰ ਹੈ ਉਹ ਇਹ ਸਮਝਦੀ ਹੈ ਕਿ ਉਹਨਾਂ ਦਾ ਹੱਕ ਹੈ ਕਿ ਜਿਹੜੇ ਤਰੀਕੇ ਨਾਲ ਉਹ ਚਾਹਣਗੇ ਉਹ ਚਲਾਉਣਗੇ ਜੀ। ਬਿਲਕੁਲ ਜੀ, ਜਾਂਦੇ ਜਾਂਦੇ ਜੋ ਲੁੱਟ ਹੁੰਦਾ ਤੇ ਲੁੱਟ ਲਓ। ਅੱਗੇ ਆਪਾਂ ਬ੍ਰਾਜ਼ੀਲ ਦੀ ਗੱਲ ਕਰੀਏ ਕਿ ਸੰਕਟ ਵਿੱਚ ਘਿਰੇ ਬ੍ਰਾਜ਼ੀਲ 'ਚ ਓਲੰਪਿਕ ਖੇਡਾਂ। ਜੀ ਓਲੰਪਿਕ ਖੇਡਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਸੰਕਟ ਦੇ ਵਿੱਚ ਘਿਰਿਆ ਹੋਇਆ ਖੇਡਾਂ ਦਾ ਜਿਹੜਾ ਮਹਾਕੁੰਭ ਹੈ ਜੀ ਉਹ ਕੱਲ ਨੂੰ ਇੱਥੇ ਭਾਰਤੀ ਸਮਾਂ ਉਦੋਂ 4 ਵਜੇ ਹੋਣਗੇ ਤੜਕੇ ਦੇ ਸ਼ਨੀਚਰਵਾਰ ਦੇ ਉਦੋਂ ਜਿਹੜਾ ਸ਼ੁਰੂ ਹੋ ਜਾਊਗਾ। ਔਰ ਪ੍ਰਬੰਧਕਾਂ ਨੂੰ 7 ਸਾਲ ਦੀਆਂ ਮੁਸ਼ਕਲਾਂ ਤੇ ਅੜਿੱਕਿਆਂ ਦੇ ਨਾਲ ਜਿਹੜਾ ਜੀ ਭਰਪੂਰ ਤਿਆਰੀਆਂ ਦਾ ਅੰਤ ਹੋਣ ਦੀ ਉਮੀਦ ਹੈ। ਦੱਖਣੀ ਅਫਰੀਕਾ ਦੇ ਵਿੱਚ ਪਹਿਲੀ ਵਾਰੀ ਓਲੰਪਿਕ ਖੇਡਾਂ ਹੋਣਗੀਆਂ। ਮਹਾਨ ਫੁੱਟਬਾਲਰ ਪੇਲੇ ਸ਼ੁੱਕਰਵਾਰ ਨੂੰ ਓਲੰਪਿਕ ਦੇ ਉਦਘਾਟਨੀ ਸਮਾਗਮ ਦੇ
ਦੌਰਾਨ ਰੀਓ ਦੇ ਮਾਰਕਾਨਾ ਸਟੇਡੀਅਮ ਦੇ ਵਿੱਚ ਓਲੰਪਿਕ ਮਸ਼ਾਲ ਜਗਾਉਣਗੇ। ਕੌਮਾਂਤਰੀ ਓਲੰਪਿਕ ਕਮੇਟੀ ਨੂੰ ਇਹ ਉਮੀਦ ਹੈ ਜੀ ਕਿ ਉਦਘਾਟਨੀ ਸਮਾਗਮ 17 ਦਿਨ ਚੱਲਣ ਵਾਲੇ ਖੇਡ ਉਤਸਵ ਦੀ ਚੰਗੀ ਸ਼ੁਰੂਆਤ ਜਿਹੜੀ ਆ ਜੀ ਹੋਊਗਾ। ਹਾਲਾਂਕਿ ਜਮਾਇਕਾ ਦਾ ਸਪ੍ਰਿੰਟ ਕਿੰਗ ਉਸੈਨ ਬੋਲਟ ਵੀ ਸਮਾਗਮ ਦੇ ਦੌਰਾਨ ਜਿਹੜੀ ਮੇਨ ਅਟਰੈਕਸ਼ਨ ਹੋਊਗਾ। 2009 ਦੇ ਵਿੱਚ ਜਦੋਂ ਬ੍ਰਾਜ਼ੀਲ ਨੂੰ ਰੀਓ ਖੇਡਾਂ ਦੀ ਮੇਜ਼ਬਾਨੀ ਮਿਲੀ ਸੀ ਤਾਂ ਉਦੋਂ ਦੱਖਣੀ ਅਫਰੀਕਾ ਦੇ ਇਸ ਮੁਲਕ ਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਉਹਨੂੰ ਜਿਹੜਾ ਆਰਥਿਕ ਜਿਹੜੀ ਮੰਦੀ ਹੈ ਉਹਦੇ ਵਿੱਚੋਂ ਲੰਘਣਾ ਪੈਣਾ। ਬੇਰੁਜ਼ਗਾਰੀ ਤੇ ਮੱਛਰਾਂ ਤੋਂ ਹੋਣ ਵਾਲੇ ਜ਼ੀਕਾ ਵਾਇਰਸ, ਸਿਆਸੀ ਸੰਕਟ, ਬੁਨਿਆਦੀ ਢਾਂਚੇ ਵਿੱਚ ਰੁਕਾਵਟ, ਇਹਨਾਂ ਦੇ ਉੜਿੱਕਿਆਂ ਦੇ ਨਾਲ ਉਹਨੂੰ 2-4 ਜਿਹੜਾ ਜੀ ਉਹ ਹੋਣਾ ਪਿਆ। ਸਿਆਸੀ ਸੰਕਟ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਚੱਲਦਿਆਂ ਮੁਲਕ ਦੇ ਮੁਅੱਤਲ ਰਾਸ਼ਟਰਪਤੀ ਡਿਲਮਾ ਰੂਸੈਫ ਨੂੰ ਮਹਾਦੋਸ਼ ਦਾ ਸਾਹਮਣਾ ਕਰਨਾ ਪਿਆ ਔਰ ਇਹ ਸਾਰੇ ਘਟਨਾਕ੍ਰਮ ਨੇ ਬ੍ਰਾਜ਼ੀਲ ਦੀ ਓਲੰਪਿਕ ਮੇਜ਼ਬਾਨਾਂ ਦੀ ਖੁਸ਼ੀ ਨੂੰ ਜੇ ਖਤਮ ਨਹੀਂ ਕੀਤਾ ਤੇ ਘੱਟ ਜਿਹੜਾ ਜੀ ਉਹ ਜ਼ਰੂਰ ਕਰਕੇ ਰੱਖਿਆ। ਵਿਸ਼ਵ ਭਰ ਦੀਆਂ ਨਜ਼ਰਾਂ ਜਿਹੜੀਆਂ ਨੇ ਜੀ ਉਹ ਇਸ ਓਲੰਪਿਕ ਦੇ ਮਹਾਕੁੰਭ ਦੇ ਉੱਤੇ ਜਿਹੜੀਆਂ ਜੀ ਉਹ ਲੱਗੀਆਂ ਰਹਿਣਗੀਆਂ। ਜਿੰਨੇ ਵੀ ਖਿਡਾਰੀ ਨੇ ਜੀ ਉਹਨਾਂ ਦੇ ਵਾਸਤੇ ਜੀ ਸ਼ੁਭ ਇੱਛਾਵਾਂ ਔਰ ਖਾਸ ਤੌਰ ਦੇ ਉੱਤੇ ਇਹ ਖੇਡਾਂ ਦਾ ਕੁੰਭ ਜਿਹੜਾ ਜੀ ਉਹ ਕਿਸੇ ਵੀ ਤਰ੍ਹਾਂ ਦੀ ਮਾੜੀ ਘਟਨਾ ਦੁਰਘਟਨਾ ਤੋਂ ਬਚਿਆ ਰਹੇ। ਮੇਰੇ ਖਿਆਲ ਜਿੰਨੇ ਵੀ ਖੇਡ ਪ੍ਰੇਮੀ ਨੇ ਉਹਨਾਂ ਦੇ ਦਿਲ ਦੀ ਦੁਆ ਇਹ ਜ਼ਰੂਰ ਹੋਊਗੀ ਜੀ। ਬਿਲਕੁਲ। ਅਖੀਰ ਵਿੱਚ ਅਜ਼ਨਾਮਾ ਕਿ ਦਿੱਲੀ ਦੰਗਿਆਂ ਦੇ ਖੁੱਲਣ ਕੇਸ ਲੱਗੇ, ਇਹੋ ਫੇਰ ਹੈ ਖਬਰ ਗਈ ਆ ਬੇਲੀ। ਦਿੱਲੀ ਦੰਗਿਆਂ ਦੇ ਖੁੱਲਣ ਕੇਸ ਲੱਗੇ, ਇਹੋ ਫੇਰ ਹੈ ਖਬਰ ਗਈ ਆ ਬੇਲੀ। ਕੇਸ 400 ਤੇ ਕਦੀ ਕਹਿਣ 70, 80 ਕੋਲ ਫਿਰ ਦੇਣ 50 ਬੇਲੀ। ਗਿਣਤੀ ਵਧੇ ਤਾਂ ਕੱਟ ਹਨ ਲਾ ਦਿੰਦੇ, ਡਿੱਗਣ 20 ਦੇ ਕੋਲ ਵੀ ਜਾ ਬੇਲੀ। ਫਾਈਲਾਂ ਫੋਲ ਕੇ ਰੱਖ ਦਿੰਦੇ, ਪੱਲੇ ਕੱਖ ਨਹੀਂ ਰਹੇ ਹਨ ਪਾ ਬੇਲੀ। ਏਦਾਂ ਕਰਦਿਆਂ ਲੰਘੇ ਹੀ ਸਾਲ 32, ਕਦੇ ਜਾਣਗੇ 64 ਫਿਰ ਟੱਪ ਬੇਲੀ। ਏਦਾਂ ਕਰਦਿਆਂ ਲੰਘੇ ਹੀ ਸਾਲ 32, ਕਦੇ ਜਾਣਗੇ 64 ਫਿਰ ਟੱਪ ਬੇਲੀ। ਜਿਹੜਾ ਹਾਲੇ ਨਿਆਂ ਦੇ ਕਰੇ ਦਾਵੇ, ਮਾਰੀ ਜਾਂਦਾ ਹੈ ਸਿਰੇ ਦੀ ਗੱਪ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਦੇ ਵਿੱਚ ਕੀ ਹੁੰਦਾ ਹੈ ਉਹਦੀ ਕਰਦੇ ਨੇ ਗੱਲਬਾਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।